ਸਿੱਖ ਆਰਗੇਨਾਈਜੇਸ਼ਨ ਦੀ ਜਿਹੜੀ ਪੰਥਕ ਕਾਨਫਰੰਸ ਹੋਈ ਸੀ, ਜਿਹਦੇ 'ਚ ਐਲਾਨ ਕੀਤਾ ਗਿਆ ਸੀ ਵੀ ਜਿਹੜਾ ਵੀ MP ਕੋਈ ਵੀ ਬੰਦਾ ਜਿਹੜੀ ਇਲੈਕਸ਼ਨ, ਕਿਉਂਕਿ ਇੱਥੇ ਇਸ ਸਾਲ ਹੋਣੀ ਹੈ ਇੰਗਲੈਂਡ ਦੇ ਵਿੱਚ, ਵੀ ਉਹਦੇ ਵਿੱਚ ਜਿਹੜਾ ਇੰਡੀਆ ਨੂੰ ਕੰਡੈਮ ਨਹੀਂ ਕਰੂਗਾ, ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ ਇੰਡੀਆ ਦਾ, ਉਹਨੂੰ ਗੁਰਦੁਆਰਾ ਸਾਹਿਬ ਦੀਆਂ ਸਟੇਜਾਂ ਤੋਂ ਬੋਲਣ ਨਾ ਦਿੱਤਾ ਜਾਵੇ। ਸਾਰੀਆਂ ਪਾਰਟੀਆਂ ਜਿਹੜੀਆਂ ਉੱਥੇ ਮੇਨ ਪਾਰਟੀਆਂ ਨੇ, ਉਹਨਾਂ ਦੇ MPs ਨੇ ਇੱਕ ਲੈਟਰ ਲਿਖੀ ਆ ਜਿਹਦੇ ਵਿੱਚ ਇਸ ਗੱਲ ਚੁੱਕੀ ਗਈ ਆ ਵੀ ਇੰਡੀਆ ਦੇ ਵਿੱਚੋਂ ਇੱਕ 20 ਸਿੱਖਾਂ ਦੀ ਜਿਹੜੀ ਹਿੱਟ ਲਿਸਟ ਆ ਉਹ ਜਾਰੀ ਹੋਈ, ਜਿਹਦੇ ਵਿੱਚੋਂ 6 ਜਿਹੜੇ ਆ ਉਹ ਬ੍ਰਿਟਿਸ਼ ਨਾਗਰਿਕ ਵੀ ਆ ਜੀ, ਵੀ ਉਹਨਾਂ ਦੀ ਸਿਕਿਉਰਿਟੀ ਦੇ ਲਈ ਸਰਕਾਰ ਕੀ ਕਰ ਰਹੀ ਆ। ਅੱਜ ਦੁਨੀਆ ਦੇਖ ਰਹੀ ਆ ਵੀ ਜੇ ਡਾਇਸਪੋਰਾ ਸਿੱਖਾਂ ਦੇ ਉੱਤੇ ਇੰਡੀਆ ਜਿਹੜਾ ਉਹ ਇਸ ਤਰ੍ਹਾਂ ਦਾ ਰਿਪਰੈਸ਼ਨ ਕਰ ਸਕਦਾ ਕਿ ਬੰਦੇ ਮਾਰਨ ਤੱਕ ਜਾ ਸਕਦਾ, ਤੇ ਉਹਦੇ ਵਿੱਚ ਜਿਹੜੇ ਇੰਟਰਨੈਸ਼ਨਲ ਕ੍ਰਿਮੀਨਲ ਨੇ ਉਹਨਾਂ ਨੂੰ ਅਲਾਈ ਬਣਾ ਸਕਦਾ ਆਪਣਾ, ਤਾਂ ਜਿੱਥੇ ਇੰਡੀਅਨ ਐਡਮਿਨਿਸਟ੍ਰੇਸ਼ਨ ਰੂਲ ਕਰ ਰਹੀ ਹੈ ਜਿਹੜੀ ਟੈਰੀਟਰੀ ਦੇ ਵਿੱਚ, ਪੰਜਾਬ ਦੇ ਵਿੱਚ ਵੀ, ਉੱਥੇ ਉਹ ਸਿੱਖਾਂ ਦੇ ਨਾਲ ਕੀ ਕਰਦੀ ਹੋਗੀ। UK ਦੇ ਵਿੱਚ ਵੀ ਭਾਵੇਂ ਅਸੀਂ ਦੇਖਿਆ ਕਿ ਇੰਟਰਫੇਰੈਂਸ ਬਹੁਤ ਜ਼ਿਆਦਾ ਹੱਦ ਤੱਕ ਵਧੀ ਹੋਈ ਆ ਉੱਥੇ ਇੰਡੀਅਨ ਗਵਰਨਮੈਂਟ ਦੀ, ਪਰ ਉਸ ਦੇ ਬਾਵਜੂਦ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਉਹ ਹੁਣ ਇੰਡੀਅਨ ਗਵਰਨਮੈਂਟ ਦੀ ਜਿਹੜਾ ਇਹ ਇੰਟਰਫੇਰੈਂਸ ਸੀ ਜਾਂ ਜਿਹੜਾ ਪ੍ਰਭਾਵ ਸੀ ਉਹਨੂੰ ਹੁਣ ਹਰਾਉਂਦੀਆਂ ਨਜ਼ਰ ਆ ਰਹੀਆਂ ਨੇ। ਅਵਤਾਰ ਸਿੰਘ ਖੰਡਾ ਦੀ ਜਿਹੜੀ ਮੌਤ ਆ ਉਹਦੀ ਦੁਬਾਰਾ ਇਨਵੈਸਟੀਗੇਸ਼ਨ ਓਪਨ ਹੋ ਗਈ, ਤੇ ਉਹਦੇ ਵਿੱਚ ਜਿਹੜੀ ਹੁਣ ਸਿੱਖ ਆਰਗੇਨਾਈਜੇਸ਼ਨਸ ਦੀ ਆਪਣੀ ਇਨਵੈਸਟੀਗੇਸ਼ਨ ਸੀ, ਜੋ ਉਹਦੇ 'ਚ ਗੱਲਾਂ ਸਾਹਮਣੇ ਆਈਆਂ ਨੇ ਜਿਹੜੀਆਂ ਕਿ ਪ੍ਰੂਵ ਕਰਦੀਆਂ ਨੇ ਕਿ ਇਹ ਇੱਕ ਬਿਮਾਰੀ ਨਾਲ ਹੋਈ ਮੌਤ ਨਹੀਂ ਸੀ, ਇਹ ਇੱਕ ਪਲੋਟਡ ਮਰਡਰ ਸੀ। ਤੇ ਜੇ ਉਹ ਇਨਵੈਸਟੀਗੇਸ਼ਨ ਦੁਬਾਰਾ ਖੁੱਲਦੀ ਆ ਤੇ ਮੁੜ ਦੁਬਾਰਾ ਇਹ ਸਾਰੇ ਮਾਮਲੇ ਦੀ ਜਾਂਚ ਹੁੰਦੀ ਆ, ਤਾਂ ਇੰਡੀਆ ਦਾ ਹੋਰ ਫੇਲਡ ਅਸੀਂ ਕਹਿ ਸਕਦੇ ਹਾਂ ਕਿ ਆਪਰੇਸ਼ਨ ਜਿਹੜਾ ਆ ਉਹ ਦੁਨੀਆ ਦੇਖੂਗੀ। ਹੋ ਸਕਦਾ ਵੀ ਇਹ ਜਿਹੜਾ ਅਵਤਾਰ ਸਿੰਘ ਖੰਡਾ ਦੀ ਮੌਤ ਆ ਉਹਦੇ 'ਚ ਇਕੱਲਾ ਇੰਡੀਆ ਹੀ ਨਹੀਂ, ਇੰਡੀਆ ਦੇ ਨਾਲ ਰਸ਼ੀਅਨ ਵੀ ਇਨਵੋਲਵ ਜਿਹੜੀ ਆ ਉਹ ਸਾਹਮਣੇ ਆਵੇ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਜਿੱਥੇ ਅਸੀਂ ਮਿਡਲ ਈਸਟ ਦੀ ਗੱਲ ਕਰਕੇ ਹਟੇ ਹਾਂ, ਹੁਣ ਅਸੀਂ ਆਪਣੀ ਜਦੋਂ ਕੌਮ ਦੀ ਗੱਲ ਕਰਦੇ ਹਾਂ, ਸਿੱਖ ਨੇਸ਼ਨ ਦੀ ਗੱਲ ਕਰਦੇ ਹਾਂ, ਅਤੇ ਜਿਹੜਾ ਭਾਰਤ ਦਾ ਇਸ ਵਕਤ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਾਂ ਟਰਾਂਸਨੈਸ਼ਨਲ ਟੈਰਰਿਜ਼ਮ ਵੀ ਸ਼ਬਦ ਯੂਜ਼ ਹੋ ਰਿਹਾ ਆ, ਉਹਦਾ ਦੌਰਾ ਚੱਲ ਰਿਹਾ ਆ, ਅਤੇ ਉਹਦੀਆਂ ਐਗਜ਼ਾਮਪਲ ਸਾਨੂੰ ਅਮਰੀਕਾ, ਕੈਨੇਡਾ, ਯੂਰਪ ਦੇ ਵਿੱਚ ਥਰੂ ਆਊਟ ਅਸੀਂ ਦੇਖ ਰਹੇ ਹਾਂ, ਅਤੇ ਅਸੀਂ ਡੇਲੀ ਬੇਸਿਸ ਦੇ ਉੱਤੇ ਉਹਨਾਂ ਟੌਪਿਕਸ ਨੂੰ ਛੋਹਨੇ ਹਾਂ। ਸੋ ਹੁਣ ਜਿਹੜੀ ਅੱਜ ਦੀ ਇਸ ਹਵਾਲੇ ਨਾਲ ਰੀਸੈਂਟ ਡਿਵੈਲਪਮੈਂਟ ਸਾਨੂੰ UK ਦੇ ਵਿੱਚੋਂ ਆਈ ਹੈ ਕਿ ਜਿੱਥੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ, ਅਤੇ ਉੱਥੇ ਦੀ ਪ੍ਰੋਮੀਨੈਂਟ ਜਿਹੜੀ ਆਰਗੇਨਾਈਜੇਸ਼ਨ ਹੈਗੀ ਹੈ ਸਿੱਖ ਫੈਡਰੇਸ਼ਨ UK, ਤੁਸੀਂ ਉਹਨਾਂ ਦੇ ਦਵਿੰਦਰਜੀਤ ਸਿੰਘ ਹੋਰਾਂ ਦੇ ਨਾਲ ਗੱਲ ਵੀ ਕੀਤੀ ਹੈ ਇਸ ਸਾਰੇ ਮਾਮਲੇ ਦੇ ਉੱਤੇ। ਅਤੇ UK ਦੇ ਵਿੱਚ ਜਿਹੜੀਆਂ ਹੁਣ ਮਤਲਬ 2 ਮੇਜਰ ਪਾਰਟੀਜ਼ ਹੈਗੀਆਂ ਨੇ, ਲੇਬਰ ਅਤੇ ਕੰਜ਼ਰਵੇਟਿਵ, ਉਹਨਾਂ ਦੋਹਾਂ ਦੇ ਲਾਈਕ ਇੱਕ ਜੁਆਇੰਟਲੀ ਕਹਿ ਲਓ, ਉਹਨਾਂ ਵੱਲੋਂ ਜਿਹੜੇ MPs ਹੈਗੇ ਆ ਉਹਨਾਂ ਵੱਲੋਂ ਰਿਕੁਐਸਟ ਕੀਤੀ ਗਈ ਹੈ ਕਿ ਸਾਨੂੰ ਜਿਹੜੀ ਇਹ ਸਿੱਖਾਂ ਨੂੰ, ਬ੍ਰਿਟਿਸ਼ ਦੇ ਬਰਤਾਨੀਆ ਦੇ ਸਿੱਖ ਹੈਗੇ ਆ, ਉਹਨਾਂ ਨੂੰ ਜਿਹੜੀ ਇਹ ਥ੍ਰੈਟ ਟੂ ਲਾਈਫ ਵਾਰਨਿੰਗਸ ਹੈਗੀਆਂ ਨੇ, ਉਹਨਾਂ ਨੂੰ ਜਾਨ ਨੂੰ ਜਿਹੜੀ ਖਤਰਾ ਹੈਗਾ ਉਹਦੀਆਂ ਵਾਰਨਿੰਗਸ ਉਹਨਾਂ ਨੂੰ ਦਿੱਤੀਆਂ ਗਈਆਂ ਨੇ। ਉਹਨੂੰ ਸਪੈਸ਼ਲੀ ਉਹਨਾਂ ਨੇ ਉਹ ਕੀਤਾ ਆ ਰਿਪੋਰਟ ਕਰਕੇ, ਤਨਮਨਜੀਤ ਸਿੰਘ ਢੇਸੀ ਹੋਣ, ਬੀਬੀ ਪ੍ਰੀਤ ਕੌਰ ਗਿੱਲ ਹੋਣ, ਉਹਦੇ ਵਿੱਚ ਪ੍ਰੋਪਰ ਉਹਨਾਂ ਦੇ ਨਾਮ ਹੈਗੇ ਆ ਕਿ ਉਹਨਾਂ ਨੇ ਚਿੱਠੀ ਲਿਖੀ ਹੈਗੀ ਹੈ ਅਤੇ ਇਸ ਗੱਲ ਦੀ ਮੰਗ ਕੀਤੀ ਹੈ ਕਿ ਭਾਈ ਇਹਦੇ 'ਤੇ ਜਿਹੜੀ ਇੱਕ ਅਰਜੈਂਟ ਹੈਗੀ ਹੈ ਹੀਅਰਿੰਗ ਕੀਤੀ ਜਾਵੇ। ਸੋ ਮੈਂ ਥੋੜ੍ਹਾ ਜਿਹਾ ਇਸ ਨੂੰ, ਇਹਦੇ ਵੇਰਵੇ ਪਹਿਲਾਂ ਅਸੀਂ ਡਿਸਕਸ ਕਰ ਲਈਏ, ਉਹ ਤੋਂ ਬਾਅਦ ਗੱਲ ਅੱਗੇ ਤੋਰਦੇ ਹਾਂ। ਜਿਹੜੀ ਇਹ ਚਿੱਠੀ ਲਿਖੀ ਗਈ ਹੈ ਇਹਦੇ ਮਾਇਨੇ ਕੀ ਹੈਗੇ ਆ, ਕਿਉਂਕਿ ਜਦੋਂ ਅਸੀਂ ਓਵਰਆਲ ਦੇਖਦੇ ਹਾਂ UK ਵੱਲੋਂ ਭਾਰਤ ਨੂੰ ਲੈ ਕੇ ਚੁੱਪੀ ਸਾਧੀ ਹੁੰਦੀ ਹੈ, ਉਹ ਅਸੀਂ ਪਹਿਲਾਂ ਦੇਖਿਆ ਜਗਤਾਰ ਸਿੰਘ ਜੱਗੀ ਜੌਹਲ ਦਾ ਮਸਲਾ ਹੋਵੇ, ਉਹਨੂੰ ਲੈ ਕੇ ਕਿਵੇਂ ਰੈਦਰ ਦੈਨ ਫਿਰ ਬਾਅਦ ਦੇ ਵਿੱਚ ਗੱਲ ਸਾਹਮਣੇ ਆਈ ਕਿ ਟਿਪ ਆਫ ਹੀ ਬ੍ਰਿਟਿਸ਼ ਇੰਟੈਲੀਜੈਂਸ ਵੱਲੋਂ ਦਿੱਤੀ ਗਈ ਸੀਗੀ ਭਾਰਤ ਦੀਆਂ ਏਜੰਸੀਆਂ ਨੂੰ, ਅਤੇ ਉਹ ਗੱਲ ਪਹੁੰਚਦੀ ਇੱਥੇ ਤੱਕ ਪਹੁੰਚੀ ਕਿ ਰਿਸ਼ੀ ਸੁਨਕ ਕਿਵੇਂ ਉਹਨਾਂ ਦਾ ਜਿਹੜਾ ਹੈਂਡ ਇਨ ਗਲਵਜ਼ ਚੱਲ ਰਹੇ ਆ ਉਹ ਭਾਰਤ ਦੇ ਨਾਲ, ਅਤੇ ਉਹਨਾਂ ਨੇ ਅਨਾਊਂਸ ਕੀਤਾ ਕਿ ਅਸੀਂ ਭਾਈ ਇੰਨੇ ਪੈਸੇ ਅਸੀਂ ਖਾਸ ਤੌਰ 'ਤੇ ਰੱਖਾਂਗੇ ਜਿਹੜਾ ਖਾਲਿਸਤਾਨੀ ਐਕਸਟ੍ਰੀਮਿਜ਼ਮ ਸ਼ਬਦ ਵਰਤ ਕੇ ਇੱਕ ਨੈਗੇਟਿਵ ਪੋਰਟਰੇਲ ਵੀ ਆ ਜਾਂਦਾ, ਉਹਦੇ ਵਿੱਚ ਤੁਸੀਂ ਪਹਿਲਾਂ ਹੀ ਲੇਬਲ ਲਾ ਦਿੰਦੇ ਹੋ, ਅਤੇ ਤੁਸੀਂ ਪਹਿਲਾਂ ਹੀ ਇਹ ਰੱਖਦੇ ਹੋ ਕਿ ਅਸੀਂ ਇਹਨਾਂ ਨੂੰ ਨੱਪ ਕੇ ਰੱਖਣਾ, ਅਤੇ ਇਹਨਾਂ ਲਈ ਅਸੀਂ ਪੈਸੇ ਜਿਹੜੇ ਆ ਉਹ ਪਹਿਲਾਂ ਹੀ ਆਪਣੇ ਬਜਟ ਦੇ ਵਿੱਚ ਉਹ ਸਾਈਡ 'ਤੇ ਰੱਖੇ ਹੋਏ ਆ। ਸੋ ਇਸ ਜਿੱਥੇ ਸਰਕਾਰ ਦਾ ਇਹ ਵਰਤਾਰਾ ਹੋਵੇ, ਉੱਥੇ ਇਹ ਜਿਹੜੀ ਚਿੱਠੀ ਲਿਖੀ ਗਈ ਹੈ ਇਹਦਾ ਮਾਇਨਾ ਕੀ ਹੈ? ਦੇਖੋ, ਇਹ ਇੱਕ ਬਹੁਤ ਵੱਡੀ ਸ਼ਿਫਟ ਅਸੀਂ ਦੇਖ ਰਹੇ ਹਾਂ ਵੀ UK ਦੇ ਵਿੱਚੋਂ ਨਜ਼ਰ ਆ ਰਹੀ ਆ
ਜਿਹਦੇ 'ਚ ਅਸੀਂ ਮਤਲਬ ਪਿਛਲੇ ਆਪਣੇ ਸੈਗਮੈਂਟ 'ਚ ਵੀ ਗੱਲ ਕਰਕੇ ਹਟੇ ਹਾਂ ਵੀ ਇੰਡੀਆ ਦੀ ਜਿਹੜੀ ਫੋਰਨ ਪੋਲਿਸੀ ਆ ਉਹਦਾ ਜਿਹੜਾ ਜਨਾਜ਼ਾ ਆ ਉਹ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਨਿਕਲ ਰਿਹਾ ਆ, ਖਾਸ ਤੌਰ ਤੇ ਸਿੱਖਾਂ ਦੇ ਮਾਮਲੇ ਦੇ ਵਿੱਚ। ਤੇ US ਤੇ ਕੈਨੇਡਾ ਤੋਂ ਬਾਅਦ UK ਦੇ ਵਿੱਚ ਇਹ ਲੱਗ ਰਿਹਾ ਸੀ ਵੀ ਜਿਹੜੀ ਇੰਡੀਅਨ ਇੰਟਰਫੇਰੈਂਸ ਆ ਉਹ ਕਾਫੀ ਹੱਦ ਤੱਕ ਜਿਹੜੀਆਂ ਇੰਡੀਅਨ ਐਕਟੀਵਿਟੀਜ਼ ਨੇ ਅਗੇਂਸਟ ਦਾ ਸਿੱਖਸ ਉਹਨਾਂ ਨੂੰ ਹੱਲਾਸ਼ੇਰੀ ਦੇ ਰਹੀ ਆ ਉੱਥੇ ਜਿਹੜੀ ਗਵਰਨਮੈਂਟ UK ਦੀ ਆ। ਪਰ ਹੁਣ ਹੌਲੀ ਹੌਲੀ ਉੱਥੇ ਗੱਲ ਚੱਲਣੀ ਸ਼ੁਰੂ ਹੋਈ ਆ। ਅਸੀਂ ਇੰਟਰਵਿਊ ਵੀ ਕੀਤੀ ਸੀ ਜਿਹੜੀ ਸਿੱਖ ਫੈਡਰੇਸ਼ਨ UK ਦੇ ਰਿਪਰੈਜ਼ੈਂਟੇਟਿਵ ਦੇ ਨਾਲ ਕੁਝ ਦਿਨ ਪਹਿਲਾਂ, ਕਿਉਂਕਿ ਉਸ ਤੋਂ ਪਹਿਲਾਂ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਦੀ ਜਿਹੜੀ ਪੰਥਕ ਕਾਨਫਰੰਸ ਹੋਈ ਸੀ ਜਿਹਦੇ 'ਚ ਐਲਾਨ ਕੀਤਾ ਗਿਆ ਸੀ ਵੀ ਜਿਹੜਾ ਵੀ MP ਕੋਈ ਵੀ ਬੰਦਾ ਜਿਹੜੀ ਇਲੈਕਸ਼ਨ, ਕਿਉਂਕਿ ਇੱਥੇ ਇਸ ਸਾਲ ਹੋਣੀ ਹੈ ਇੰਗਲੈਂਡ ਦੇ ਵਿੱਚ, ਵੀ ਉਹਦੇ ਵਿੱਚ ਜਿਹੜਾ ਇੰਡੀਆ ਨੂੰ ਕੰਡੈਮ ਨਹੀਂ ਕਰੂਗਾ, ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ ਇੰਡੀਆ ਦਾ, ਉਹਨੂੰ ਗੁਰਦੁਆਰਾ ਸਾਹਿਬ ਦੀਆਂ ਸਟੇਜਾਂ ਤੋਂ ਬੋਲਣ ਨਾ ਦਿੱਤਾ ਜਾਵੇ। ਤਾਂ ਉਸ ਦਾ ਹੁਣ ਅਸੀਂ ਦੇਖ ਰਹੇ ਹਾਂ ਵੀ ਅਸਰ ਜਿਹੜਾ ਆ ਹੋਣਾ ਸ਼ੁਰੂ ਹੋਇਆ ਹੈ। ਜਿਹੜਾ UK ਦਾ ਮੀਡੀਆ ਉਹ ਤਾਂ ਲਗਾਤਾਰ ਇੰਡੀਆ ਨੂੰ ਐਜ਼ ਅ ਕਨਵਿਕਟ ਜਿਹੜਾ ਆ ਉਹ ਲਿਖ ਰਿਹਾ ਆ ਇਸ ਸਾਰੇ ਮਾਮਲੇ ਦੇ ਵਿੱਚ। UK ਦੇ ਵਿੱਚ ਖਾਸ ਤੌਰ ਤੇ ਜਿਵੇਂ ਅਵਤਾਰ ਸਿੰਘ ਖੰਡਾ ਦੀ ਡੈਥ ਹੋਈ ਆ ਉਸ ਮਾਮਲੇ 'ਚ ਵੀ, ਪਰ ਸਰਕਾਰ ਚੁੱਪ ਸੀ। ਹੁਣ MPs ਜਿਹੜੀ ਪੋਲੀਟੀਕਲ ਕਲਾਸ ਆ ਉਹਦੇ ਵਿੱਚੋਂ ਵੀ ਆਵਾਜ਼ ਆਉਣੀ ਸ਼ੁਰੂ ਹੋ ਗਈ ਆ। ਪਹਿਲਾਂ ਕੱਲੇ MP ਵੱਲੋਂ ਬੋਲਿਆ ਗਿਆ ਸੀ, ਹੁਣ ਇਹ ਜਿਹੜੀ ਇੱਕ MPs ਨੇ ਉਹ ਵੀ ਅਲੱਗ-ਅਲੱਗ ਪਾਰਟੀਆਂ ਤੇ, ਨਹੀਂ ਕਿ ਕਿਸੇ ਇੱਕ ਪਾਰਟੀ ਵੱਲੋਂ, ਲੇਬਰ ਪਾਰਟੀ ਦੇ ਵੀ ਆ, ਕੰਜ਼ਰਵੇਟਿਵ ਪਾਰਟੀ ਦੇ ਵੀ ਆ ਤੇ ਸਕੌਟਿਸ਼ ਨੈਸ਼ਨਲ ਪਾਰਟੀ ਦੇ ਵੀ ਆ, ਤੇ ਮਤਲਬ ਇਹ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਉੱਥੇ ਮੇਨ ਪਾਰਟੀਆਂ ਨੇ ਉਹਨਾਂ ਦੇ MPs ਨੇ ਇੱਕ ਲੈਟਰ ਲਿਖੀ ਆ ਜਿਹਦੇ ਵਿੱਚ ਇਸ ਗੱਲ ਚੁੱਕੀ ਗਈ ਆ ਵੀ ਇੰਡੀਆ ਦੇ ਵਿੱਚੋਂ ਇੱਕ 20 ਸਿੱਖਾਂ ਦੀ ਜਿਹੜੀ ਹਿੱਟ ਲਿਸਟ ਆ ਉਹ ਜਾਰੀ ਹੋਈ, ਜਿਹਦੇ ਵਿੱਚੋਂ 6 ਜਿਹੜੇ ਆ ਉਹ ਬ੍ਰਿਟਿਸ਼ ਨਾਗਰਿਕ ਵੀ ਆ ਜੀ, ਵੀ ਉਹਨਾਂ ਦੀ ਸਿਕਿਉਰਿਟੀ ਦੇ ਲਈ ਸਰਕਾਰ ਕੀ ਕਰ ਰਹੀ ਆ। ਤੇ ਜਿਹੜੀ ਲੈਟਰ ਲਿਖੀ ਗਈ ਆ ਜਿਹੜੇ ਮਿਨਿਸਟਰ ਆਫ ਸਟੇਟ ਫੋਰ ਸਿਕਿਉਰਿਟੀ ਨੇ UK ਦੇ, ਉਹਨਾਂ ਨੂੰ ਲੈਟਰ ਲਿਖੀ ਗਈ ਆ ਤੇ ਇਹਨਾਂ MPs ਨੇ ਇਹ ਸਮਾਂ ਮੰਗਿਆ ਆ ਇਸ ਮਿਨਿਸਟਰ ਤੋਂ ਕਿ ਉਹ ਇਹਨਾਂ ਨੂੰ ਸਮਾਂ ਦੇਣ ਕਿ ਕਿਉਂਕਿ ਇਹਨਾਂ ਦੇ ਜਿਹੜੇ ਕਨਸਟੀਚੁਐਂਟਸ ਨੇ ਉਹ ਸਿੱਖ ਨੇ ਇਹਨਾਂ MPs ਦੇ, ਵੀ ਉਹ ਉਹਨਾਂ ਦੀ ਸੇਫਟੀ ਦੇ ਮੈਟਰ ਨੂੰ ਲੈ ਕੇ ਗੱਲਬਾਤ ਕਰਨੀ ਚਾਹੁੰਦੇ ਆ। ਤਾਂ ਓਬਵੀਅਸਲੀ ਗੱਲ ਆ ਕਿ ਜਿਵੇਂ ਫਿਰ ਸਕਾਈ ਨਿਊਜ਼ ਇੱਕ ਵੱਡਾ ਅਦਾਰਾ ਆ UK ਦਾ, ਉਹਦੇ ਵਿੱਚ ਇਹ ਖਬਰ ਲਿਖੀ ਗਈ ਆ ਤੇ ਉਹ ਆਪਣੇ ਆਪ ਦੇ ਵਿੱਚ ਖਬਰ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਵੀ ਰੂਪ ਰੇਖਾ ਹੈ ਜਿਹੜੀ, ਉਹਦੇ ਤੁਸੀਂ ਦੇਖੋ ਵੀ ਖਬਰ ਦੀ ਸ਼ੁਰੂਆਤ ਹੁੰਦੀ ਆ It comes ਵੀ ਜਿਹੜਾ ਲੈਟਰ ਆਇਆ following increasing concern about the treatment of Sikhs worldwide by the current administration in India। ਤਾਂ ਸਾਰੀ ਦੁਨੀਆ ਦੇਖ ਰਹੀ ਆ ਵੀ ਜਿਹੜੇ ਸਿੱਖ ਨੇ ਉਹ ਕਿਵੇਂ ਰਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਆ। ਮਤਲਬ ਅੱਜ ਦੁਨੀਆ ਦੇਖ ਰਹੀ ਆ ਵੀ ਜੇ ਡਾਇਸਪੋਰਾ ਸਿੱਖਾਂ ਦੇ ਉੱਤੇ ਇੰਡੀਆ ਜਿਹੜਾ ਉਹ ਇਸ ਤਰ੍ਹਾਂ ਦਾ ਰਿਪਰੈਸ਼ਨ ਕਰ ਸਕਦਾ ਕਿ ਬੰਦੇ ਮਾਰਨ ਤੱਕ ਜਾ ਸਕਦਾ, ਤੇ ਉਹਦੇ ਵਿੱਚ ਜਿਹੜੇ ਇੰਟਰਨੈਸ਼ਨਲ ਕ੍ਰਿਮੀਨਲ ਨੇ ਉਹਨਾਂ ਨੂੰ ਅਲਾਈ ਬਣਾ ਸਕਦਾ ਆਪਣਾ। ਤਾਂ ਜਿੱਥੇ ਇੰਡੀਅਨ ਐਡਮਿਨਿਸਟ੍ਰੇਸ਼ਨ ਰੂਲ ਕਰ ਰਹੀ ਹੈ ਜਿਹੜੀ ਟੈਰੀਟਰੀ ਦੇ ਵਿੱਚ, ਪੰਜਾਬ ਦੇ ਵਿੱਚ, ਵੀ ਉੱਥੇ ਉਹ ਸਿੱਖਾਂ ਦੇ ਨਾਲ ਕੀ ਕਰਦੀ ਹੋਗੀ। ਤਾਂ ਇਹ ਜਿਹੜੀਆਂ ਗੱਲਾਂ ਨੇ ਉਹ ਹੁਣ ਮਤਲਬ ਕੱਲ ਵੀ ਬੀਤੇ ਕੱਲ ਜਿਹੜੇ ਤਨਮਨਜੀਤ ਸਿੰਘ ਢੇਸੀ ਆ ਉਹਨਾਂ ਨੇ ਜਿਹੜੀ UK ਦੀ ਪਾਰਲੀਮੈਂਟ ਆ ਉਹਦੇ ਵਿੱਚ ਵੀ ਇਹ ਮਸਲਾ ਚੁੱਕਿਆ ਤੇ ਉੱਥੇ ਸਵਾਲ ਕੀਤਾ ਇਸ ਮਸਲੇ ਦੇ ਉੱਤੇ ਵੀ ਜਿਹੜੇ ਸਿੱਖ ਨੇ ਉਹਨਾਂ ਦੀ ਸੇਫਟੀ ਨੂੰ ਲੈ ਕੇ ਸਰਕਾਰ ਕੀ ਕਰ ਰਹੀ ਆ। ਤਾਂ ਅਮਰਵੀਰ ਸਿੰਘ ਜੀ ਇਹ ਇੱਕ ਵੱਡੀ ਡਿਵੈਲਪਮੈਂਟ ਆ UK ਦੇ ਵਿੱਚੋਂ ਕਿ ਸਿੱਖ ਜਿਹੜੇ ਆ, ਜਿਵੇਂ ਅਸੀਂ ਪਹਿਲਾਂ ਗੱਲ ਕਰਕੇ ਹਟੇ ਕਿ ਜਿਹੜਾ ਸਮਾਂ ਚੱਲ ਰਿਹਾ ਇਹ ਸਿੱਖ ਆਰਗੇਨਾਈਜੇਸ਼ਨਸ ਵਾਸਤੇ ਬੜਾ ਅਹਿਮ ਸਮਾਂ ਆ, ਭਾਵੇਂ ਉਹ ਪੋਲੀਟੀਕਲ ਡਿਪਲੋਮੇਸੀ ਦੇ ਪੱਖ ਤੋਂ ਹੋਵੇ ਚਾਹੇ ਆਪਣੀਆਂ ਆਰਗੇਨਾਈਜੇਸ਼ਨਲ ਕੈਪੇਬਿਲਿਟੀਜ਼ ਨੂੰ ਸਟਰੋਂਗ ਕਰਨ ਦੇ ਪੱਖ ਤੋਂ ਹੋਵੇ, ਕਿ ਇਹ ਸਮਾਂ ਮੁੜ ਕੇ ਨਹੀਂ ਆਉਣਾ। ਤਾਂ ਉਹਦੇ ਤੇ ਸਿੱਖ ਆਰਗੇਨਾਈਜੇਸ਼ਨਸ ਬੜੇ ਸਟਰੋਂਗਲੀ ਕੰਮ ਕਰਦੀਆਂ ਨਜ਼ਰ ਆ ਰਹੀਆਂ ਨੇ ਤੇ ਕਾਮਯਾਬ ਹੁੰਦੀਆਂ ਵੀ ਨਜ਼ਰ ਆ ਰਹੀਆਂ ਨੇ, ਚਾਹੇ ਉਹ ਕੈਨੇਡਾ ਦੇ ਵਿੱਚ ਹੋਵੇ ਚਾਹੇ USA ਦੇ ਵਿੱਚ ਹੋਵੇ ਤੇ ਹੁਣ UK ਦੇ ਵਿੱਚ ਵੀ। ਭਾਵੇਂ ਅਸੀਂ ਦੇਖਿਆ ਕਿ ਇੰਟਰਫੇਰੈਂਸ ਬਹੁਤ ਜ਼ਿਆਦਾ ਹੱਦ ਤੱਕ ਵਧੀ ਹੋਈ ਆ ਉੱਥੇ ਇੰਡੀਅਨ ਗਵਰਨਮੈਂਟ ਦੀ, ਪਰ ਉਸ ਦੇ ਬਾਵਜੂਦ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਉਹ ਹੁਣ ਇੰਡੀਅਨ ਗਵਰਨਮੈਂਟ ਦੀ ਜਿਹੜਾ ਇਹ ਇੰਟਰਫੇਰੈਂਸ ਸੀ ਜਾਂ ਜਿਹੜਾ ਪ੍ਰਭਾਵ ਸੀ ਉਹਨੂੰ ਹੁਣ ਹਰਾਉਂਦੀਆਂ ਨਜ਼ਰ ਆ ਰਹੀਆਂ ਨੇ। ਮਤਲਬ ਇਹ ਇੱਕ ਤਰ੍ਹਾਂ ਦੀ ਜਿਹੜੀ ਕਸ਼ਮਕਸ਼ ਆ UK ਚੱਲ ਰਹੀ ਆ, ਤਾਂ ਉਹਦੇ 'ਚ ਸਿੱਖਾਂ ਦੇ ਲਈ ਇਹ ਇੱਕ ਚੰਗੀ ਖਬਰ ਆ ਕਿ ਹੁਣ ਉੱਥੋਂ ਦੀ ਪੋਲੀਟੀਕਲ ਕਲਾਸ ਜਿਹੜੀ ਆ ਉਹ ਇਸ ਮਸਲੇ ਤੇ ਬੋਲਣ ਲੱਗੀ ਆ। ਤੇ ਜੇ ਕਿਤੇ ਅਵਤਾਰ ਸਿੰਘ ਖੰਡਾ ਦੀ ਜਿਹੜੀ ਮੌਤ ਆ ਉਹਦੀ ਦੁਬਾਰਾ ਇਨਵੈਸਟੀਗੇਸ਼ਨ ਓਪਨ ਹੋ ਗਈ ਤੇ ਉਹਦੇ ਵਿੱਚ ਜਿਹੜੀ ਹੁਣ ਸਿੱਖ ਆਰਗੇਨਾਈਜੇਸ਼ਨਸ ਦੀ ਆਪਣੀ ਇਨਵੈਸਟੀਗੇਸ਼ਨ ਸੀ, ਜੋ ਉਹਦੇ 'ਚ ਗੱਲਾਂ ਸਾਹਮਣੇ ਆਈਆਂ ਨੇ ਜਿਹੜੀਆਂ ਕਿ ਪ੍ਰੂਵ ਕਰਦੀਆਂ ਨੇ ਕਿ ਇਹ ਇੱਕ ਬਿਮਾਰੀ ਨਾਲ ਹੋਈ ਮੌਤ ਨਹੀਂ ਸੀ, ਇਹ ਇੱਕ ਪਲੋਟਡ ਮਰਡਰ ਸੀ। ਤੇ ਜੇ ਉਹ ਇਨਵੈਸਟੀਗੇਸ਼ਨ ਦੁਬਾਰਾ ਖੁੱਲਦੀ ਆ ਤੇ ਮੁੜ ਦੁਬਾਰਾ ਇਹ ਸਾਰੇ ਮਾਮਲੇ ਦੀ ਜਾਂਚ ਹੁੰਦੀ ਆ, ਤਾਂ ਮੈਨੂੰ ਲੱਗਦਾ ਕਿ ਇੰਡੀਆ ਦੇ ਉੱਤੇ ਇੱਕ ਹੋਰ ਵੱਡਾ ਧੱਬਾ ਜਿਹੜਾ ਆ ਜਾਂ ਇੱਕ ਇੰਡੀਆ ਦਾ ਹੋਰ ਫੇਲਡ ਅਸੀਂ ਕਹਿ ਸਕਦੇ ਹਾਂ ਕਿ ਆਪਰੇਸ਼ਨ ਜਿਹੜਾ ਆ ਉਹ ਦੁਨੀਆ ਦੇਖੂਗੀ ਕਿ ਜਿਵੇਂ ਨਿੱਜਰ ਦੇ ਮਾਮਲੇ 'ਚ ਹੋਇਆ, ਭਾਵੇਂ ਉਹ ਭਾਈ ਨਿੱਜਰ ਨੂੰ ਸ਼ਹੀਦ ਕਰਤਾ
ਪਰ ਜਿਹੜੇ ਇੰਟੈਲੀਜੈਂਸ ਏਜੰਸੀਜ਼ ਦੇ ਆਪਰੇਸ਼ਨ ਹੁੰਦੇ ਆ ਉਹ ਕਾਮਯਾਬ ਉਦੋਂ ਹੀ ਮੰਨੇ ਜਾਂਦੇ ਆ ਜਦੋਂ ਤੁਹਾਡਾ ਮਤਲਬ ਜਿਹੜਾ ਆਪਰੇਸ਼ਨ ਆ ਉਹ ਇੰਨਾ ਕੁ ਕੋਵਰਟ ਰਹੇ ਕਿ ਉਹ ਹੋਣ ਤੋਂ ਬਾਅਦ ਵੀ ਕਿਸੇ ਤੱਕ ਉਹਦੇ ਸਬੂਤ ਨਾ ਲੱਗਣ। ਪਰ ਕੈਨੇਡਾ ਦੇ ਵਿੱਚ ਵੀ ਉਹ ਸਬੂਤ ਜਿਹੜੇ ਆ ਉੱਥੇ ਦੀਆਂ ਇੱਥੋਂ ਦੀਆਂ ਇਨਵੈਸਟੀਗੇਸ਼ਨ ਏਜੰਸੀਜ਼ ਦੇ ਹੱਥ ਲੱਗੇ। USA ਦੇ ਵਿੱਚ ਤਾਂ ਮਤਲਬ ਇਹਨਾਂ ਨੇ ਬੰਦਾ ਹੀ USA ਦੀਆਂ ਏਜੰਸੀਜ਼ ਦਾ ਹਾਇਰ ਕਰ ਲਿਆ ਵੀ ਇੱਥੋਂ ਤੱਕ ਇਹਨਾਂ ਦੀ ਜਿਹੜੀ ਏਜੰਸੀ ਆ ਉਹਦਾ ਫੇਲੀਅਰ ਸਾਰੀ ਦੁਨੀਆ ਦੇ ਸਾਹਮਣੇ ਆਇਆ ਕਿ ਕਿੰਨੀ ਕੁ ਕੈਪੇਬਲ ਆ। ਤੇ ਉਸ ਤੋਂ ਬਾਅਦ ਹੁਣ UK ਦੇ ਵਿੱਚ ਵੀ ਜਿਹੜਾ ਅਵਤਾਰ ਸਿੰਘ ਖੰਡਾ ਦੀ ਮੌਤ ਆ ਜਿਵੇਂ ਉਹਦੇ ਵਿੱਚ, ਤੇ ਮੈਨੂੰ ਇਹ ਆ ਵੀ ਜੇ ਇਨਵੈਸਟੀਗੇਸ਼ਨ ਖੁੱਲਦੀ ਆ ਤਾਂ ਜਿੱਦਾਂ ਅਸੀਂ ਪਿਛਲੇ ਪ੍ਰੋਗਰਾਮਾਂ ਜ਼ਿਕਰ ਕਰ ਚੁੱਕੇ ਹਾਂ, ਹੋ ਸਕਦਾ ਵੀ ਇਹ ਜਿਹੜਾ ਅਵਤਾਰ ਸਿੰਘ ਖੰਡਾ ਦੀ ਮੌਤ ਆ ਉਹਦੇ ਚ ਇਕੱਲਾ ਇੰਡੀਆ ਹੀ ਨਹੀਂ, ਇੰਡੀਆ ਦੇ ਨਾਲ ਰਸ਼ੀਅਨ ਵੀ ਇਨਵੋਲਵ ਜਿਹੜੀ ਆ ਉਹ ਸਾਹਮਣੇ ਆਵੇ। ਤਾਂ ਇਹੀ ਗੱਲ ਅਸੀਂ ਮਤਲਬ ਲਗਾਤਾਰ ਕਹਿ ਰਹੇ ਹਾਂ ਕਿ ਜਿਹੜੀ ਅਵਤਾਰ ਸਿੰਘ ਖੰਡਾ ਦੀ ਮੌਤ ਆ ਉਹਦੀ ਮੁੜ ਤੋਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਇਹ ਸਿਰਫ ਸਿੱਖਾਂ ਦੀ ਸੇਫਟੀ ਦਾ ਮਸਲਾ ਨਹੀਂ, ਇਹ UK ਦੀ ਆਪਣੀ ਸੋਵਰੇਨਿਟੀ ਦਾ ਵੀ ਮਸਲਾ ਹੈ। ਜੀ ਬਿਲਕੁਲ। ਨਹੀਂ, ਇਹ ਗੱਲ ਜਿਹੜੀ ਤੁਸੀਂ ਕੀਤੀ ਹੈ ਇਹ ਇੰਪੋਰਟੈਂਟ ਆ ਅਤੇ ਸਮਝਣ ਵਾਲੀ ਹੈ ਇਸ ਪੁਆਇੰਟ ਦੇ ਉੱਤੇ ਆ ਕੇ ਕਿ ਕਿਵੇਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਬੈਠੇ ਹਾਂ, ਜਿਹੜੀ ਲੌਬਿੰਗ ਹੈਗੀ ਹੈ ਉਹਨੂੰ ਐਜ਼ ਅ ਟੂਲ ਅਸੀਂ ਕਹਿ ਲਓ ਕਿ ਅਸੀਂ ਵਰਤ ਕੇ ਅਸੀਂ ਇਹਨਾਂ ਮੁਲਕਾਂ ਤੱਕ ਪਹੁੰਚ ਕਰ ਸਕਦੇ ਹਾਂ ਵੀ ਭਾਈ ਤੁਸੀਂ ਕਿਸ ਹਿਸਾਬ ਨਾਲ ਸਾਨੂੰ ਪੋਰਟਰੇ ਕੀਤਾ ਜਾ ਰਿਹਾ, ਪਰ ਜਿਹੜੀ ਅਸਲੀਅਤ ਹੈ ਉਹ ਸਾਡਾ ਪੱਖ ਉਹਦੇ ਵਿੱਚ ਇਹ ਹੈਗਾ ਅਤੇ ਇਹ ਗੱਲ ਜਿਹੜੀ ਹੈ ਉਹ ਅਸਲੀਅਤ ਹੈ, ਇਹਦੀ ਜਿਹੜੀ ਜਾਂਚ ਹੈ ਉਹ ਹੋਣੀ ਚਾਹੀਦੀ ਆ। ਸੋ ਇਹ ਚੰਗੀ ਇੱਕ ਡਿਵੈਲਪਮੈਂਟ ਹੈਗੀ ਆ ਅਤੇ ਇਹਦੇ ਵਿੱਚ ਇਹਨੂੰ ਦੇਖਿਆ ਕਿਵੇਂ ਜਾਵੇ। ਮਤਲਬ ਹੁਣ ਜਦੋਂ ਅਸੀਂ UK ਅਤੇ ਇੰਡੀਆ ਦੀ ਰਿਲੇਸ਼ਨਸ਼ਿਪ ਦੇਖਦੇ ਹਾਂ, ਥੋੜ੍ਹਾ ਜਿਹਾ ਇਹਨੂੰ ਉਸ ਪੱਧਰ ਦੇ ਉੱਤੇ ਇੱਥੇ ਦੇਖਣਾ ਬਣਦਾ ਹੈ ਕਿਉਂਕਿ ਜਿਹੜੀ ਇਹਨਾਂ ਦੀ ਇਹ ਡਿਵੈਲਪਮੈਂਟ ਹੈਗੀ ਆ, ਜਦੋਂ ਅਸੀਂ UK ਦੀ ਗੱਲ ਕਰਦੇ ਹਾਂ, UK ਦੇ ਵਿੱਚ ਬੜੇ ਵੱਡੇ ਲੈਵਲ ਦੇ ਉੱਤੇ ਇਹ ਸਾਰਾ ਪਾਰਟ ਦੇਖਣ ਨੂੰ ਮਿਲਿਆ ਆ। ਇੰਡੀਆ ਦੀ ਜਿਹੜੀ ਇੰਟਰਫੀਰੈਂਸ ਹੈ ਉਹ ਇਸ ਲੈਵਲ ਦੇ ਉੱਤੇ ਹੋਈ ਹੈ ਕਿ NIA ਦੀ ਜਿਹੜੀ ਟੀਮ ਹੈ ਉਹ ਵੀ ਉੱਥੇ ਜਾਂਦੀ ਹੈ, ਅਵਤਾਰ ਸਿੰਘ ਖੰਡੇ ਨੂੰ ਨਾਮਜ਼ਦ ਕਰਕੇ ਉਸ ਲਿਸਟ ਦੇ ਵਿੱਚ ਪਾਇਆ ਜਾਂਦਾ ਜਿਹਦਾ ਤੁਸੀਂ ਜ਼ਿਕਰ ਕੀਤਾ ਕਿ 20 ਬੰਦਿਆਂ ਦੀ ਹਿੱਟ ਲਿਸਟ ਦਾ ਜ਼ਿਕਰ ਅੱਜ ਦੀ ਇਸ ਸਾਰੀ ਪਾਰਟ ਦੇ ਵਿੱਚ ਹੈਗਾ ਅਤੇ ਉਹਦੇ ਵਿੱਚੋਂ 6 ਜਿਹੜੇ ਹੈਗੇ ਆ ਉਹ UK ਦੇ ਵਿੱਚ ਬੈਠੇ ਆ। ਸੋ ਜਿੱਥੇ ਇਸ ਕਿਸਮ ਦੀ ਉਹ ਹੋਵੇ ਇੰਟਰਫੀਰੈਂਸ ਹੋਵੇ ਇੰਡੀਆ ਦੀ, ਉੱਥੇ ਇਹ ਗੱਲ ਹੋਣੀ, ਇਹ ਡਿਵੈਲਪਮੈਂਟ ਹੋਣੀ ਮਤਲਬ ਇੱਕ ਵੱਡਾ ਪਾਰਟ ਹੈਗਾ ਆ। ਸੋ ਇੱਥੇ ਹੀ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਅਸੀਂ ਰੁਕਦੇ ਹਾਂ ਸੁਖਵਿੰਦਰ ਸਿੰਘ ਜੀ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ।